ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਥਰਡ ਵਾਲੇ ਇਸ਼ੂ ਦੇ ਵਿੱਚ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਇਹ ਸਿੱਖ ਕੌਮ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਸਕਾਟਲੈਂਡ ਦੀ ਪਾਰਲੀਮੈਂਟ ਨੇ ਆਉਣ ਵਾਲੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਨੂੰ ਇੱਕ ਅਲੱਗ ਕੌਮ ਦੇ ਤੌਰ ਤੇ ਮਾਨਤਾ ਦਿੱਤੀ ਹੈ। ਔਰ ਜਿਸ ਤਰ੍ਹਾਂ ਨਿਊ ਜਰਸੀ ਦੀ ਸੈਨੇਟ ਨੇ ਪਹਿਲਾਂ ਹੀ ਸਿੱਖਾਂ ਨੂੰ ਇੱਕ ਅੱਡ ਧਰਮ ਤੇ ਕੌਮ ਵਜੋਂ ਮਾਨਤਾ ਦੇ ਦਿੱਤੀ ਹੈ। ਸੋ ਇਸ ਬਾਰੇ ਗੱਲਬਾਤ ਕਰਾਂਗੇ। ਸੋ ਇੱਕ ਹੋਰ ਬਹੁਤ ਹੀ ਵਧੀਆ ਖਬਰ, ਨਿਊਜ਼ੀਲੈਂਡ ਦੀ ਫੌਜ ਵਿੱਚ ਇੱਕ ਗੋਰਾ ਅਮਰਤਾਰੀ ਸਿੱਖ ਸ਼ਾਮਲ ਹੋਇਆ ਜਿਹੜੀ ਕਿ ਸਿੱਖਾਂ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਸੋ ਇਸ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਪਾਸੇ ਤਾਂ ਜਿਹੜੀ ਸਾਡੀ ਫਾਦਰਲੈਂਡ ਹੈ, ਮਦਰਲੈਂਡ ਹੈ, ਸਾਡੇ ਪੁਰਖਿਆਂ ਦੀ ਧਰਤੀ, ਗੁਰੂਆਂ ਦੀ ਧਰਤੀ, ਉੱਥੇ ਸਾਡੀ ਕੌਮ ਆਪਣੇ ਮੁੱਢਲੇ ਹੱਕਾਂ ਦੇ ਲਈ ਔਰ ਸਿੱਖ ਧਰਮ ਦੀ ਇੱਕ ਅੱਡ ਪਛਾਣ ਦੇ ਲਈ ਪਿਛਲੇ 72 ਸਾਲ ਤੋਂ ਪਹਿਲਾਂ ਜੂਨ 84 ਤੋਂ ਸ਼ਾਂਤਮਈ ਤਰੀਕੇ ਨਾਲ ਫਿਰ ਪੂਰੇ ਸਟੇਟ ਟੈਰਰ ਨੂੰ ਨਾ ਸਹਾਰਦਿਆਂ ਬਰਾਬਰ ਦੀ ਟੱਕਰ ਦੇ ਕੇ ਲੜ ਰਹੀ ਹੈ। ਔਰ ਉਹ ਜਿਨ੍ਹਾਂ ਦਾ ਮੂਲ ਤੌਰ ਦੇ ਉੱਤੇ ਜਿਹੜਾ ਉਹਨਾਂ ਦੀ ਇੰਟੈਂਟ ਰਹੀ ਹੈ ਪਹਿਲੇ ਦਿਨ ਤੋਂ ਕਿ ਜਿਵੇਂ ਇੱਕ ਮਗਰਮੱਛ ਇਹ ਸਮਝਦਾ ਹੈ ਕਿ ਮੇਰੀ ਹੋਂਦ ਹੈ ਔਰ ਮੇਰੇ ਨਾਲ ਹੀ ਸਾਰੀ ਦਰਿਆ ਦੀ ਬਾਦਸ਼ਾਹੀ ਜੁੜੀ ਹੋਈ ਹੈ। ਸੋ ਇਹ ਹਿੰਦੂ ਤਵੀ ਬ੍ਰਾਹਮਣਵਾਦੀ 15 ਅਗਸਤ 1947 ਤੋਂ ਬਾਅਦ ਇਹਨਾਂ ਦਾ ਰਵੱਈਆ ਅਕਲੀਅਤਾਂ ਪ੍ਰਤੀ ਔਰ ਖਾਸ ਤੌਰ ਤੇ ਜੋ ਉਹਨਾਂ ਜਿਵੇਂ ਸਿੱਖਾਂ ਨੂੰ ਕ੍ਰਿਮੀਨਲ ਟ੍ਰਾਈਬ ਬਣਾਇਆ ਔਰ ਫਿਰ ਕਨਸਟੀਟਿਊਸ਼ਨ ਦੇ ਆਰਟੀਕਲ 25B ਦੇ ਥੱਲੇ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਵਿਦ ਦਾ ਸਟ੍ਰੋਕ ਆਫ ਦਾ ਪੈਨ ਹਿੰਦੂਆਂ ਦੇ ਖਾਤੇ 'ਚ ਪਾ ਦਿੱਤਾ ਹੈ। ਔਰ ਜ਼ਾਹਰ ਹੈ ਸਿੱਖ ਨੁਮਾਇੰਦਿਆਂ ਨੇ ਇੰਡੀਅਨ ਕਨਸਟੀਟਿਊਸ਼ਨ ਤੇ ਦਸਤਖਤ ਨਹੀਂ ਕੀਤੇ ਹੋਏ। ਸੋ ਡੀ ਜਿਊਰਿਸ ਜਿਹੜਾ ਉਹ ਅਸੀਂ ਕਦੇ ਵੀ ਇਹਨਾਂ ਦੇ ਕਨਸਟੀਟਿਊਸ਼ਨ ਆਈਨ ਨੂੰ ਨਹੀਂ ਮੰਨਿਆ, ਡੀ ਫੈਕਟੋ ਭਾਵੇਂ ਉੱਥੇ ਕੈਪਚਰਡ ਹੈ, ਪਰ ਇਹ ਸਿੱਖ ਕੌਮ ਨੂੰ ਇਸ ਗੱਲ ਦੇ ਲਈ ਮੁਬਾਰਕ ਦੇਣੀ ਬਣਦੀ ਹੈ। ਔਰ ਜ਼ਾਹਰ ਹੈ ਸਾਡੀ ਆਪਣੀ ਸਟਰਗਲ ਹੈ ਕਿ ਦੁਨੀਆ ਭਰ 'ਚ ਸਿੱਖ ਜਿੱਥੇ ਜਿੱਥੇ ਵੀ ਗਏ ਨੇ ਉਹਨਾਂ ਨੇ ਮੁਸ਼ਕਲਾਂ ਦੇ ਬਾਵਜੂਦ ਨੌਕਰੀਆਂ ਮਿਲਣ 'ਚ, ਸਕੂਲਾਂ 'ਚ ਬੁਲਿੰਗ, ਅਦਰਵਾਈਜ਼ ਹੇਟ ਕ੍ਰਾਈਮ, ਉਹਨਾਂ ਨੇ ਆਪਣੀ ਸਿੱਖੀ ਪਛਾਣ, ਦਸਤਾਰ, ਪੰਜ ਕਕਾਰੀ ਰੂਪ ਇਹ ਕਾਇਮ ਰੱਖਿਆ। ਉਹਨੂੰ ਉਹਦੀ ਰੈਕਗਨੀਸ਼ਨ ਦੇ ਲਈ, ਕਿਤੇ ਡਰਾਈਵਿੰਗ ਦੇ ਲਈ ਉਹਦਾ ਹੱਕ, ਕਿਤੇ ਕੰਸਟਰਕਸ਼ਨ ਸਾਈਟ ਦੇ ਉੱਤੇ ਪੱਗ ਬੰਨਣੀ ਹੈ, ਟੋਪ ਨਹੀਂ ਪਾਉਣਾ, ਜਾਂ ਦੂਸਰੇ ਸਾਰੇ। ਔਰ ਇੱਕ ਲੰਬੀ ਕਹਾਣੀ ਹੈ ਹਰ ਮੁਲਕ 'ਚ, ਇੰਗਲੈਂਡ, ਅਮਰੀਕਾ, ਕੈਨੇਡਾ, ਹਰ ਥਾਂ ਤੇ। ਔਰ ਅੱਜ ਜਦੋਂ ਅਸੀਂ ਲੱਖਾਂ ਦੀ ਗਿਣਤੀ ਦੇ ਵਿੱਚ ਦੇਖਦੇ ਹਾਂ ਕਿ ਸਿੱਖ ਜਦੋਂ ਨਗਰ ਕੀਰਤਨ ਪੈਰੇਡਸ ਹੁੰਦੀਆਂ ਨੇ ਫਖਰ ਨਾਲ ਜਾ ਰਹੇ ਹੁੰਦੇ ਨੇ, ਤੁਹਾਡੀਆਂ ਉਹਨਾਂ ਪੈਰੇਡਸ ਦੇ ਵਿੱਚ ਹੀ ਉਹ ਨਿਊਯਾਰਕ ਦਾ ਮੇਅਰ ਹੋਏ, ਵੱਡੇ ਵੱਡੇ ਕਾਂਗਰਸਮੈਨ ਹੋਣ, ਕੈਨੇਡਾ ਦੇ ਵਿੱਚ ਤਾਂ ਪੋਲੀਟੀਕਲ ਪਾਰਟੀ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਹੈ, ਸਾਰੀਆਂ ਪਾਰਟੀਆਂ ਦੇ 1-1 ਮਿੰਟ ਦੀ ਸਾਨੂੰ ਬੋਲਣ ਦਾ ਵਕਤ ਮਿਲ ਜਾਏ। ਇਹ ਉਹ ਤਾਕਤ ਹੈ ਜਿਹੜੀ ਤੁਸੀਂ ਗੁਰੂ ਦੇ ਉੱਤੇ ਫੇਥ ਰੱਖ ਕੇ ਇਸ ਰਸਤੇ ਤੇ ਤੁਰੇ। ਔਰ ਜ਼ਾਹਰ ਹੈ ਕਿ ਇਸ ਸਾਰੇ ਦੇ ਨਾਲ ਇੱਕ ਮੂਵ ਜਿਹੜਾ ਸਿੱਖਾਂ ਦਾ ਕਿ ਗੱਲ ਕੱਲੀ ਇੱਕ ਅਸੀਂ ਵੱਖਰਾ ਧਰਮ ਨਹੀਂ ਹੈ, ਇੱਥੋਂ ਤੱਕ ਗੱਲ ਮਹਿਦੂਦ ਨਹੀਂ ਹੈ ਕਿ ਜੀ ਵੀ ਆਰ ਏ ਸੈਪਰੇਟ ਰਿਲੀਜਨ। ਇਹ ਸਾਬਤ ਕਿਉਂਕਿ ਇਹ ਸੈਪਰੇਟ ਰਿਲੀਜਨ ਦੇ ਥੱਲੇ ਵੀ ਇੰਡੀਅਨ ਜਿਹੜੀਆਂ ਸੈਂਸਸਿਸ ਨੇ, ਮਰਦਮਸ਼ੁਮਾਰੀਆਂ ਨੇ, ਉਹਦੇ 'ਚ ਜਦੋਂ ਐਥਨੀਸਿਟੀ ਦੀ ਗੱਲ ਆਉਂਦੀ ਸੀ ਤਾਂ ਇੰਡੀਆ ਵਾੜ ਦਿੱਤਾ, ਇੰਡੀਅਨ ਪੈਸੀਫਿਕ ਔਰ ਪੈਸੀਫਿਕ ਇੰਡੀਅਨ, ਇਹ ਕੈਟਾਗਰੀ। ਪਰ ਸਿੱਖਾਂ ਨੂੰ ਲੱਗਾ ਕਿ ਵੀ ਇਹ ਸਾਡੇ ਤੇ ਜ਼ੁਲਮ ਕਰਨ ਵਾਲੇ ਅਲਟੀਮੇਟਲੀ ਮਰਦਮਸ਼ੁਮਾਰੀ ਵੇਲੇ ਜਿਹੜਾ ਉੱਤੇ ਭਾਵੇਂ ਕਿਉਂਕਿ ਅਮਰੀਕਾ 'ਚ ਤਾਂ ਧਰਮ ਦਾ ਖਾਨਾ ਹੀ ਨਹੀਂ ਹੁੰਦਾ ਕਿਉਂਕਿ ਚਰਚ ਐਂਡ ਸਟੇਟ ਸੈਪਰੇਟ ਹੈ, ਸੈਂਸਸ 'ਚ ਨਹੀਂ ਹੈ, ਕੈਨੇਡਾ, ਇੰਗਲੈਂਡ 'ਚ ਹੈ। ਇੱਥੇ ਤੁਹਾਡਾ ਐਥਨੀਸਿਟੀ ਦਾ ਖਾਨਾ ਹੈ, ਉਹਦੇ 'ਚ ਤੁਸੀਂ ਇੰਡੀਅਨ ਬਣ ਜਾਂਦੇ ਹੋ। ਸੋ ਇਸ ਮੂਵ ਦੇ ਥੱਲੇ ਕਿ ਭਾਈ ਸਾਡੀ ਵੱਖਰੀ ਐਥਨੀਸਿਟੀ, ਰੇਸ ਵੀ ਸਾਡੀ ਵੱਖਰੀ ਹੈ, ਅਸੀਂ ਤੁਹਾਡਾ ਹਿੱਸਾ ਨਹੀਂ ਹੈ, ਅਸੀਂ ਇੰਡੀਅਨ ਨਹੀਂ। ਸੋ ਇਹ ਮੂਵ ਅਮਰੀਕਾ 'ਚ ਯੂਨਾਈਟਿਡ ਸਿੱਖਸ ਨੇ ਬੜਾ ਸਕਸੈਸਫੁਲੀ ਚਲਾਇਆ ਔਰ ਸਾਡੇ ਪ੍ਰੋਗਰਾਮ ਦੇ ਵਿੱਚ ਵੀ ਯੂਨਾਈਟਿਡ ਸਿੱਖਸ ਦੀ ਐਡ ਚੱਲਦੀ ਹੈ ਕਿਉਂਕਿ ਜਿਹੜੀ 2020 ਦੀ ਸੈਂਸਸ ਅਮਰੀਕਾ ਦੇ ਵਿੱਚ ਹੋ ਰਹੀ ਹੈ ਉਹਦੇ 'ਚ ਸਿੱਖਾਂ ਨੂੰ ਇੱਕ ਸਾਇਲੈਂਟ ਕੋਡ ਦੇ ਤੌਰ ਤੇ ਅੱਡ ਐਥਨੀਸਿਟੀ ਦੇ ਵਿੱਚ ਰੈਕਗਨਾਈਜ਼ ਕੀਤਾ ਗਿਆ। ਬਹੁਤ ਵੱਡੀ ਪ੍ਰਾਪਤੀ ਸੀ। ਇੰਗਲੈਂਡ ਦੇ ਵਿੱਚ ਬੇਸ਼ੱਕ ਇਹ ਸਟਰਗਲ ਬ੍ਰਿਟਨ ਦੇ ਸਿੱਖਾਂ ਨੇ, ਗੁਰਦੁਆਰਿਆਂ ਨੇ, ਸਿੱਖ ਫੈਡਰੇਸ਼ਨ ਨੇ ਬੜੀ ਜਿਹੜੀ ਹੈ ਉਹ ਲਗਾਤਾਰਤਾ ਨਾਲ ਲੜੀ ਹੈ ਔਰ ਕਾਫੀ ਹੱਦ ਤੱਕ ਉਹ ਨੇੜੇ ਪਹੁੰਚ ਗਏ ਨੇ। ਪਰ ਕਿਤੇ ਨਾ ਕਿਤੇ ਆ ਕੇ ਫਾਈਨਲੀ ਜਿਹੜਾ ਉਹਨਾਂ ਨੇ ਥੋੜੀ ਬਹੁਤ ਰੁਕਾਵਟ ਪਾਈ। ਪਰ ਹੁਣ ਉਹਨਾਂ ਦੀ ਇਹ ਸਟ੍ਰੈਟਜੀ ਜਿਵੇਂ
ਸਕਾਟਲੈਂਡ ਔਰ ਸਕਾਟਿਸ਼ ਨੈਸ਼ਨਲਿਸਟ ਪਾਰਟੀ ਜਿਹੜੀ ਪਾਵਰਫੁਲ ਹੈ, ਉਹਨਾਂ ਦੇ 35-40 MP ਰਹੇ ਨੇ, ਹੁਣ ਵੀ ਹੋਣੇ ਨੇ ਇੰਨੇ। ਔਰ ਸਕਾਟਲੈਂਡ ਦੀ ਆਪਣੀ ਅਸੈਂਬਲੀ ਵੀ, ਔਰ ਜ਼ਾਹਰ ਹੈ ਸਕਾਟਲੈਂਡ ਇੰਗਲੈਂਡ ਤੋਂ ਅੱਡ ਹੋਣ ਦੇ ਲਈ ਉਹ ਇੱਕ ਜਿਹੜਾ ਰੈਫਰੈਂਡਮ ਪਹਿਲਾਂ ਕਰ ਚੁੱਕੇ ਨੇ, ਇੱਕ ਦੀ ਫਿਰ ਤਿਆਰੀ ਕਰ ਰਹੇ ਨੇ, COVID-19 ਨੇ ਲੇਟ ਕਰਤਾ। ਸੋ ਹੁਣ ਉਹਨਾਂ ਨੇ ਆਪਣੀ ਜਿਹੜੀ ਸੈਂਸਸ ਸਕਾਟਲੈਂਡ ਦੇ ਵਿੱਚ ਹੋਣੀ ਹੈ, ਉਹਦੇ ਵਿੱਚ ਆਲਰੇਡੀ ਉਹਨਾਂ ਨੇ ਸਿੱਖਾਂ ਨੂੰ ਐਜ਼ ਏ ਸੈਪਰੇਟ ਐਥਨੀਸਿਟੀ ਮੰਨ ਲਿਆ। ਅਸੀਂ ਨਿਊ ਜਰਸੀ ਦੇ ਹਵਾਲੇ ਨਾਲ ਕੁਝ ਦਿਨ ਪਹਿਲਾਂ ਗੱਲ ਕੀਤੀ ਸੀ ਕਿ ਕਿਵੇਂ ਨਿਊ ਜਰਸੀ ਦੀ ਸੈਨੇਟ ਨੇ, ਔਰ ਕਨਕਰੈਂਟ ਰੈਜ਼ੋਲੂਸ਼ਨ ਹੈ, ਹਾਊਸ ਆਪੇ ਹੀ ਆ ਜਾਂਦਾ ਹੈ, ਸਿੱਖਾਂ ਨੂੰ ਇੱਕ ਅਲੱਗ ਮਜ਼ਹਬ, ਅਲੱਗ ਐਥਨੀਸਿਟੀ ਔਰ ਗੁਰੂ ਗ੍ਰੰਥ ਸਾਹਿਬ ਨੂੰ ਐਜ਼ ਏ ਲਿਵਿੰਗ ਗੁਰੂ ਦੇ ਤੌਰ ਤੇ ਯੂਨੈਨਿਮਸ ਜਿਹੜਾ ਉਹ ਰੈਕਗਨਾਈਜ਼ ਕੀਤਾ ਹੈ। ਔਰ ਇਹ ਖਬਰ ਜਿਹੜੀ ਕਿ ਜਿਸ ਨੂੰ Scotland and New Jersey recognize Sikhs as a religious and ethnic community or ਕੌਮ। ਹੁਣ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਇੱਥੇ ਐਥਨੀਸਿਟੀ ਦੀ ਡੈਫੀਨੇਸ਼ਨ ਹੈ ਉਹ ਇਵੇਂ ਹੀ ਹੈ ਜਿਵੇਂ ਅਸੀਂ ਉੱਥੇ ਕੌਮ ਨੂੰ ਡਿਫਾਈਨ ਕਰਦੇ। ਔਰ ਇਸ ਲਿਖਤ ਦੇ ਵਿੱਚ ਬੜੇ ਡੀਟੇਲ ਦੇ ਵਿੱਚ ਦੱਸਿਆ ਗਿਆ ਕਿ ਭਾਈ ਕਿਵੇਂ ਉਹਨਾਂ ਨੇ ਸਕਾਟਲੈਂਡ ਨੇ ਰੈਗੂਲੇਸ਼ਨ 2020 was laid in the Scottish Parliament which included a prompt for Sikhs and Jews in the other response option to question what is your ethnic group। ਸੋ ਜ਼ਾਹਰ ਹੈ ਕਿ ਸਟਰਗਲ ਸਿੱਖ ਕਰਦੇ ਨੇ, ਦੂਜਿਆਂ ਦਾ ਵੀ ਨਾਲ ਦਾ ਲੱਗ ਜਾਂਦਾ ਹੈ। ਸੋ ਜਿਊਜ਼ ਨੂੰ ਵੀ ਐਜ਼ ਏ ਸੈਪਰੇਟ ਐਥਨੀਸਿਟੀ ਜਿਹੜੀ ਅਮਰੀਕਾ ਵਗੈਰਾ ਦੀ ਤਾਂ ਮੰਨੀ ਹੋਈ ਹੈ, ਪਰ ਸਕਾਟਲੈਂਡ 'ਚ ਜਿਹੜੀ ਇਹ ਸਿੱਖਾਂ ਦੀ ਸਟਰਗਲ ਸੀ, ਕਿਉਂਕਿ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨਾਲ ਸਿੱਖਾਂ ਨੇ ਸ਼ੁਰੂ ਤੋਂ ਕੰਮ ਕੀਤਾ। ਔਰ ਜ਼ਾਹਰ ਹੈ ਕਿ ਈਵਨ ਜਿਹੜਾ ਸਿੱਖਾਂ ਦੀ ਅੱਡਰੀ ਪਛਾਣ ਹੀ ਨਹੀਂ, ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਮੁੱਦੇ ਤੇ ਵੀ ਉਹਨਾਂ ਦੀ ਜਿਹੜੀ ਇੱਕ ਲੀਡਰ ਹੈ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ, ਸਿੱਖ ਫੈਡਰੇਸ਼ਨ UK ਦੇ ਇਕੱਠ ਦੇ ਵਿੱਚ ਵੀ ਆਈ, ਉਹ ਸਪੋਰਟ ਕਰਦੇ ਨੇ ਕਿ ਸਿੱਖਾਂ ਨੂੰ ਹੱਕ ਹੈ, ਕਿਉਂਕਿ ਖੁਦ ਵੀ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਰੈਫਰੈਂਡਮ ਕਰਕੇ UK ਤੋਂ ਅੱਡ ਹੋਣਾ ਚਾਹੁੰਦੇ ਨੇ। ਸੋ ਇਹ ਵੀ ਸਕਾਟਿਸ਼ ਪਾਰਲੀਮੈਂਟ ਨੇ ਇਸ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਇਹ ਕਿਹਾ ਕਿ ਵੀ ਸਿੱਖ ਔਰ ਜੂਜ਼ ਅਦਰ ਦੀ ਆਪਸ਼ਨ 'ਚ ਇਹ ਕਰ ਸਕਦੇ ਨੇ। ਔਰ ਇਸ ਦੇ ਉੱਤੇ ਹੀ ਜਿਹੜਾ ਇੰਗਲੈਂਡ ਸਿੱਖਾਂ ਨੇ ਇਹ ਮੁਹਿੰਮ ਚਲਾਈ ਹੋਈ ਹੈ ਕਿ ਇਫ ਯੂ ਆਰ ਨਾਟ ਕਾਊਂਟਡ ਯੂ ਡੂ ਨਾਟ ਕਾਊਂਟ, ਕਿ ਭਾਈ ਆਪਣੇ ਆਪ ਨੂੰ ਕਾਊਂਟ ਕਰੋ। ਔਰ ਇਹ ਸਾਰਾ ਜਿਹੜਾ ਲਿਖਤ ਹੈ ਉਹਦੇ 'ਚ ਉਹਨਾਂ ਨੇ 1983 ਦੇ ਜਿਹੜੇ 5 ਲਾਰਡਸ ਆਫ UK ਹਾਊਸ ਆਫ ਲਾਰਡਸ ਨੇ ਰਿਕਗਨਾਈਜ਼ ਕੀਤਾ ਸੀ, ਉਹਦਾ ਹਵਾਲਾ ਦਿੱਤਾ ਹੈ। ਫਿਰ ਇਹਦੇ 'ਚ ਉਹਨਾਂ ਨੇ ਜਿਹੜਾ ਇੱਕ ਬੜਾ ਪਪੂਲਰ ਕੇਸ ਮੰਡਲਾ ਵਰਸਸ ਡੋਵੈਲ ਸੀ, ਉਹਦੇ 'ਚ ਜਿਹਦੇ 'ਚ ਕਿ ਹਾਊਸ ਆਫ ਲਾਰਡਸ ਨੇ ਸਿੱਖਾਂ ਨੂੰ ਆਲਮੋਸਟ ਏ ਰੇਸ ਕਹਿ ਕੇ ਰੈਕਗਨਾਈਜ਼ ਕੀਤਾ, ਉਹਦਾ ਜ਼ਿਕਰ ਕੀਤਾ ਸੀ। ਫਿਰ ਉਹਨਾਂ ਨੇ ਜਿਹੜੀ ਹੈ ਬ੍ਰਿਟਿਸ਼ ਸਿੱਖ ਫੈਡਰੇਸ਼ਨ ਪੋਸਟ ਦੀ ਕੋਟ ਦਿੱਤੀ, ਜਿਹੜੀ ਉਹਨਾਂ ਦੀ ਪੋਸਟ ਹੈ, ਸਿੱਖਸ ਵਿਲ ਬੀ ਮੋਨੀਟਰਡ ਬੋਥ ਐਜ਼ ਏ ਰਿਲੀਜਨ and as an ethnic group wherever each category is required to be monitored in Scotland. This is what 96% of the Sikhs at the Office for National Statistics consultation meeting in London supported, with only 44% voting against। 96% ਨੇ ਇਹਦੇ ਹੱਕ 'ਚ ਦਿੱਤਾ ਔਰ ਇਹ ਪੂਰਾ ਇਹਦੀ ਡਿਟੇਲ ਹੈ। ਔਰ ਦੂਸਰੀ ਖਬਰ ਜਿਹੜੀ ਤੁਸੀਂ ਦੇ ਨਾਲ ਹੀ ਡਿਸਕਸ ਕੀਤੀ, ਹਾਲਾਂ ਫੌਜ 'ਚ ਲੱਖਾਂ ਜਵਾਨ ਹਰ ਥਾਂ ਹੁੰਦੇ ਨੇ ਜਾਂ ਦੂਜੇ, ਪਰ ਕਿਉਂਕਿ ਅਸੀਂ ਨੇਸ਼ਨਲੈਸ ਕੌਮ ਹੈ ਜਿਹਨਾਂ ਦਾ ਘਰ ਨਹੀਂ ਹੈ, ਇਸ ਲਈ ਜਿਹੜੀ ਕਿਤੇ ਕੋਈ ਛੋਟੀ ਜਿਹੀ ਪ੍ਰਾਪਤੀ ਵੀ ਸਾਨੂੰ ਲੱਗਦੀ ਹੈ, ਉਹ ਸਾਨੂੰ ਲੱਗਦਾ ਹੈ ਕਿ ਵੀ ਅਸੀਂ ਐਸਰਟ ਕੀਤਾ। ਨਿਊਜ਼ੀਲੈਂਡ ਛੋਟਾ ਜਿਹਾ ਮੁਲਕ, ਬੇਸ਼ੱਕ ਬ੍ਰਿਟਿਸ਼ ਦਾ ਹੀ ਦਬਦਬਾ ਹੈ ਜਿਵੇਂ ਆਸਟ੍ਰੇਲੀਆ ਦੇ ਵਿੱਚ ਹੈ, ਔਰ ਨਿਊਜ਼ੀਲੈਂਡ ਅੱਜ ਕੱਲ੍ਹ ਖਾਸ ਤੌਰ 'ਤੇ ਖਬਰਾਂ ਚੁੱਭ ਰਿਹਾ ਜਿਵੇਂ ਉਹਨਾਂ ਦੀ ਬੜੀ ਡਾਇਨਾਮਿਕ ਪ੍ਰਾਈਮ ਮਿਨਿਸਟਰ, ਜਦੋਂ ਉਹਨਾਂ ਦੇ ਚਰਚ ਸਿਟੀ ਦੇ ਵਿੱਚ ਜਿਹੜਾ ਇੱਕ ਪ੍ਰੋ ਆਰੀਅਨ ਔਰ ਵਾਈਟ ਸੁਪਰੇਮੈਸਿਸਟ ਨੇ ਜਿਹੜਾ ਮੌਸਕ ਦੇ ਵਿੱਚ 2 ਅਟੈਕ ਕਰਕੇ ਉਹਨਾਂ ਨੂੰ ਡਿਵੋਟਿਸ ਨੂੰ ਮਾਰਿਆ, ਜਿਵੇਂ ਉਹਨੇ ਬਿਹੇਵ ਕੀਤਾ ਲਾਈਕ ਏ ਮਦਰ, ਜਿਵੇਂ ਮਾਂ ਬੱਚਿਆਂ ਦੀ ਕੇਅਰ ਕਰਦੀ ਹੈ। ਔਰ ਹੁਣ ਵੀ COVID-19 ਨੂੰ ਸਭ ਤੋਂ ਸਕਸੈਸਫੁਲੀ ਨਿਊਜ਼ੀਲੈਂਡ ਨੇ ਬੀਟ ਕੀਤਾ। ਔਰ ਉੱਥੋਂ ਦੇ ਗੁਰਦੁਆਰਿਆਂ ਦੇ ਰਿਲੇਟਡ ਵੀ ਖਬਰ ਸੀ ਕਿ ਦੀਵਾਨ ਹੁਣ ਪੂਰੇ ਸੱਜ ਰਹੇ ਨੇ, ਔਰ ਉਹਨਾਂ ਨਾਲ ਰਿਲੇਟਡ ਖਬਰ ਜਿਹੜੀ ਸਿੱਖ ਨੈਟ ਨੇ ਦਿੱਤੀ, ਔਰ ਮੈਨੂੰ ਲੱਗਾ ਕਿ ਵੀ ਮੈਂ ਸ਼ੇਅਰ ਕਰਾਂ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਬਹੁਤ ਵਾਰ ਅਸੀਂ ਸਿੱਖ ਦੇਖਦੇ ਹਾਂ ਤੇ ਸਾਡੇ ਸਾਹਮਣੇ ਪੰਜਾਬੀ ਸਿੱਖ ਹੁੰਦੇ ਨੇ, ਲੇਕਿਨ ਜਿਵੇਂ ਸਿੱਖੀ ਇੱਕ ਖਿੱਤੇ ਨਾਲ ਜੁੜੀ ਹੋਈ ਨਹੀਂ ਹੈ, ਯੂਨੀਵਰਸਲ ਧਰਮ ਹੈ, ਇਨਸਾਨੀਅਤ 'ਚ ਯਕੀਨ ਰੱਖਣ ਵਾਲਾ ਹੈ ਤਾਂ ਕਿ ਹਰ ਰੇਸ ਔਰ ਕਲਰ ਵਾਲੇ ਇਸ 'ਚ ਆ ਸਕਦੇ ਨੇ। ਔਰ ਇਹਦੇ 'ਚ ਜਿਹੜਾ ਇੱਕ
खबर और बड़ी फख्र वाली ਉਹਦੀ पिक्चर भी है कि भी ऑकलैंड ਦੇ हवाले ਨਾਲ जुलाई 4 ਨੂੰ ड्यूरिंग द पासिंग आउट पैरेड फॉर न्यू इंडक्टीज in the New Zealand Army, a unique sight was witnessed. जी Among the 63 new soldiers, what caught everyone's attention was a 23-year-old white man wearing a green turban and smartly turned out with a light brown beard. ਹਲਕੇ ਭੂਰੇ ਰੰਗ ਦੀ ਦਾੜੀ, ਗ੍ਰੀਨ ਕਿਉਂਕਿ ਉਹਨਾਂ ਦਾ ਡਰੈਸ ਕੋਡ ਹੈ ਫੌਜੀਆਂ ਦਾ, ਔਰ ਜਿਹੜੀ 63 ਸੋਲਜਰਸ ਦੀ ਪਾਸਿੰਗ ਆਊਟ ਪੈਰੇਡ ਹੈ ਉਹਦੇ ਵਿੱਚ ਉਹ ਵੀ ਫਖਰ ਨਾਲ ਖੜਾ ਹੈ. The name of this young white man is Louis Singh Khalsa, who is a baptized Sikh. His English name is Louis Talbot. और ये अमेजिंग स्टोरी है. Nice. इस लड़के ने who took अमृत at तख्त केसगढ़ साहब and then went on to join New Zealand Army. और दूसरियां तस्वीरां भी ਜਦੋਂ ਕਿ ਉਹ ਧਾਰਮਿਕ ਤੌਰ ਤੇ ਕੀਰਤਨ ਕਰ ਰਿਹਾ ਹੈ, ਜੀ। ਉਹਨੇ ਜਿਸ ਰਿਪੋਰਟਰ ਨੇ ਖਬਰ ਕੀਤੀ ਉਹਨਾਂ ਨੇ ਕਿਹਾ ਕਿ ਵੀ ਉਹਨੇ ਜਦੋਂ ਗੱਲਬਾਤ ਕੀਤੀ ਪੰਜਾਬੀ ਚ ਤੇ ਉਹਨੂੰ ਮੈਂ ਪੁੱਛਿਆ ਕਿ ਵੀ ਤੂੰ ਸਿੱਖੀਜ਼ਮ ਚ ਕਿਵੇਂ ਆਇਆ ਹੈ, ਉਹਨੇ ਕਿਹਾ ਕਿ ਮੈਂ 5 ਸਾਲ ਪਹਿਲਾਂ ਜਿਹੜਾ ਹੈ, ਸਿੱਖੀ ਦੇ ਨਾਲ ਇੰਟਰੋਡਿਊਸ ਹੋਇਆ ਔਰ ਉਹਦੀ ਬੜੀ ਇੰਪ੍ਰੈਸਿਵ ਨਿਹੰਗ ਬਾਣੇ ਦੇ ਵਿੱਚ ਤਸਵੀਰ ਵੀ ਹੈ ਜਿਹੜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਾਂ ਦਰਬਾਰ ਸਾਹਿਬ ਦੇ ਬਾਹਰ ਹੈ। ਜੀ। ਉਹਨੇ ਕਿਹਾ ਕਿ ਵੀ ਮੈਂ ਕੈਂਟਰਬਰੀ ਦੇ ਟਿਮਾਰੂ ਟਾਊਨ ਦਾ ਰਹਿਣ ਵਾਲਾ ਹੈ ਔਰ ਮੈਂ ਕ੍ਰਾਈਸਟ ਚਰਚ ਸਿਟੀ ਦੇ ਵਿੱਚ ਆਪਣੀ ਕਾਲਜ ਕੰਪਲੀਟ ਕੀਤਾ ਹੈ ਕਿ 2015 ਦੇ ਵਿੱਚ ਮੈਂ ਇੱਕ ਸਿੱਖ ਲੜਕੇ ਤੇਜਿੰਦਰ ਸਿੰਘ ਨੂੰ ਮਿਲਿਆ ਇੱਕ ਦੋਸਤ ਦੇ ਘਰ 'ਚ। ਮੈਂ ਉਹਨੂੰ ਪੁੱਛਿਆ ਕਿ ਸਿੱਖੀਜ਼ਮ ਕੀ ਹੈ ਤੇ ਉਹਨੇ ਮੈਨੂੰ ਕਿਹਾ ਵੀ ਗੁਰਦੁਆਰਾ ਜਗਤ ਗੁਰੂ ਨਾਨਕ ਸਾਹਿਬ ਕ੍ਰਾਈਸਟ ਚਰਚ ਹੈ, ਤੂੰ ਉੱਥੇ ਆਇਆ ਕਰ। ਤੇ ਮੈਂ ਜਦੋਂ ਉੱਥੇ ਗਿਆ ਤੇ ਮੈਨੂੰ ਬਹੁਤ ਆਪਣੇ ਆਪ ਦੇ ਵਿੱਚ ਇੱਕ ਅਮਨ ਔਰ ਸ਼ਾਂਤੀ ਮਹਿਸੂਸ ਹੋਏ। ਫਿਰ ਉਹਨੇ ਕਿਹਾ ਵੀ ਮੈਂ ਹਰ ਹਫਤੇ ਗੁਰਦੁਆਰੇ ਜਾਣ ਲੱਗ ਪਿਆ। ਫਿਰ ਉਹਨੇ 4-5 ਸਿੱਖਾਂ ਦੇ ਨਾਂ ਦਿੱਤੇ ਨੇ, ਸੁਖਪ੍ਰੀਤ ਸਿੰਘ, ਕਮਲ ਸਿੰਘ, ਦਲਰਾਜ ਸਿੰਘ, ਉਹਨਾਂ ਨੂੰ ਮਿਲਿਆ ਔਰ ਮੈਂ ਉਹਨਾਂ ਦੇ ਜੀਵਨ ਨੂੰ ਦੇਖ ਕੇ ਮੈਨੂੰ ਲੱਗਾ ਕਿ ਨਹੀਂ, ਮੇਰੀ ਥਾਂ ਵੀ ਇਸ ਧਰਮ ਦੇ ਵਿੱਚ ਹੈ। Nice. ਫਿਰ ਕਹਿੰਦਾ ਵੀ 2018 ਚ ਮੈਂ ਪੰਜਾਬ ਗਿਆ, ਇੱਕ ਮੈਂ ਸਿੱਖ ਪਰਿਵਾਰ ਦੇ ਨਾਲ ਰਿਹਾ ਔਰ ਉੱਥੇ ਮੈਨੂੰ ਇਹ ਇਨਸਪੀਰੇਸ਼ਨ ਹੋਈ ਗੁਰੂ ਦੀ ਕਿ ਮੈਂ ਅੰਮ੍ਰਿਤ ਛਕਾਂ। ਜੀ। ਮੈਂ ਕੇਸਗੜ੍ਹ ਸਾਹਿਬ, ਅਨੰਦਪੁਰ ਸਾਹਿਬ, ਇਹ ਉਹ ਮੁਕਾਮ ਹੈ ਜਿੱਥੇ 14 ਅਪ੍ਰੈਲ 1699 ਦੀ ਵਿਸਾਖੀ ਨੂੰ ਇਹ ਖਾਲਸਾ ਪੰਥ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ ਸੀ। ਜੀ ਫਿਰ ਉਹਨਾਂ ਨੇ ਕਿਹਾ ਕਿ ਵੀ ਮੈਂ ਗੁਰਮੁਖੀ ਸਿੱਖਣੀ ਸ਼ੁਰੂ ਕੀਤੀ, ਹੁਣ ਮੈਂ ਬਾਣੀ ਵੀ ਪੜ੍ਹਦਾ ਹਾਂ। ਫਿਰ ਮੈਂ ਦਰਬਾਰ ਸਾਹਿਬ ਗਿਆ, So nice. ਪੰਜਾਬੀ ਨੂੰ ਵੀ ਮੈਂ ਉੱਥੇ ਜਿਹੜੇ ਗਲੀਆਂ ਦੇ ਵਿੱਚ ਲੱਗੇ ਪੰਜਾਬੀ ਦੇ ਬੋਰਡ ਸੀ ਉਹ ਪੜ੍ਹਦਾ ਰਿਹਾ। So cute. ਤੇ ਹੁਣ ਮੈਂ ਨਿਊਜ਼ੀਲੈਂਡ ਆ ਕੇ ਤਬਲਾ ਵੀ ਸਿੱਖਿਆ, ਮੈਂ ਕੀਰਤਨ ਵੀ ਕਰਦਾ ਔਰ ਉਹਦੀ ਕੀਰਤਨ ਕਰਦਿਆਂ ਦੀ ਤਸਵੀਰ ਵੀ ਇਸ ਖਬਰ ਦੇ ਨਾਲ ਲੱਗੀ ਹੈ। ਜੀ। ਉਹਨੇ ਕਿਹਾ ਵੀ ਮੇਰੀ ਮਾਂ ਜਿਹੜੀ ਆ ਇੰਗਲੈਂਡ ਤੋਂ ਹੈ ਤੇ ਮੇਰੇ ਫਾਦਰ ਨਿਊਜ਼ੀਲੈਂਡ ਤੋਂ ਨੇ, ਮੇਰਾ ਇੱਕ ਵੱਡਾ ਭਰਾ ਤੇ ਇੱਕ ਛੋਟੀ ਸਿਸਟਰ ਹੈ। ਸੋ ਮੈਂ Fantastic. ਸਮਝਦਾ ਵੀ ਇਹ ਹੈ ਜਿਹਦੇ ਤੇ ਗੁਰੂ ਦੀ ਮਿਹਰ ਹੁੰਦੀ ਹੈ ਔਰ ਕਿੱਥੋਂ ਨਿਕਲ ਕੇ ਕਿੱਧਰ। ਕਿੱਥੇ ਪਹੁੰਚ ਗਿਆ। ਜੀ ਔਰ ਇਹੀ ਜਦੋਂ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਔਰ ਇਹ ਫਰਮਾਇਆ ਕਿ ਮਾਨਸ ਕੀ ਜਾਤ सब है, एक है पहचान वो, कंसिडर ये ऑल ह्यूमन रेस एज वन। ਅੱਜ ਦੁਨੀਆ ਦੇ ਹਰ ਕੋਨੇ 'ਚ ਸਾਡੇ ਝੁਲਦੇ ਨਿਸ਼ਾਨ, ਸਾਡੇ ਗੁਰਦੁਆਰੇ, ਸਾਡੇ ਲੰਗਰ, ਫੌਜ ਹੋਏ, ਸਿਵਲ ਦੇ ਵਿੱਚ ਹੋਏ, ਹਰ ਥਾਂ ਤੇ ਹਰ ਇੱਕ ਦੀ ਮਦਦ ਲਈ ਹਾਜ਼ਰ ਖਾਲਸਾ। ਇਹ ਦੱਸ ਰਿਹਾ ਕਿ ਲਗਭਗ 300 ਸਾਲ ਬਾਅਦ ਅੱਜ ਖਾਲਸਾ ਦੁਨੀਆ ਬੇਸ਼ੱਕ ਆਪਣੀ ਧਰਤੀ ਤੇ ਅਸੀਂ ਆਪਣੀ ਹੋਂਦ, ਆਪਣੇ ਆਜ਼ਾਦ ਘਰ ਖਾਲਿਸਤਾਨ ਦੀ ਲੜਾਈ ਲੜ ਰਹੇ ਹਾਂ, ਪਰ ਆਲਰੇਡੀ ਦੁਨੀਆ ਭਰ 'ਚ ਸਾਡੀ ਪਛਾਣ ਜਿਹੜੀ ਹੈ ਉਹ ਖਾਲਸੇ ਦੇ ਰੂਪ 'ਚ ਅੱਜ ਦੁਨੀਆ ਦਾ ਅਸੀਂ 5ਵਾਂ ਵੱਡਾ ਧਰਮ ਹੈ ਔਰ 30 ਮਿਲੀਅਨ ਸਿੱਖ ਦੁਨੀਆ ਦੇ 150 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਵਸਦੇ ਨੇ। ਔਰ ਇਹੀ ਕਾਰਨ ਹੈ ਸ਼ਾਇਦ ਲਾਈਟਰ ਅੰਦਾਜ਼ ਦੇ ਵਿੱਚ ਕਿਸੇ ਨੇ ਅੱਜ ਤੋਂ ਬਹੁਤ ਵਰੇ ਪਹਿਲਾਂ ਕਿਹਾ ਸੀ, ਉਹਨੇ ਕਿਹਾ ਸੀ ਜੀ ਦੁਨੀਆ 'ਚ ਦੋ ਚੀਜ਼ਾਂ ਹਰ ਥਾਂ ਦੁਨੀਆ 'ਚ ਮਿਲਦੀਆਂ ਨੇ। ਤੇ ਕਿਸੇ ਨੇ ਪੁੱਛਿਆ ਅੱਗੋਂ ਕਿ ਕੀ, ਕਹਿੰਦਾ ਜੀ ਸਿੱਖ ਤੇ ਆਲੂ ਵੀ ਹਰ ਥਾਂ ਤੁਹਾਨੂੰ ਪੋਟੇਟੋ ਮਿਲਦੇ ਨੇ। ਸੋ ਇਹ ਦੱਸਦਾ ਹੈ ਕਿ ਵੀ ਕਿਵੇਂ ਡਾਇਸਪੋਰਾ ਸਿੱਖ ਆਪਣੇ ਆਪ ਦੇ ਵਿੱਚ ਇੱਕ ਪਾਵਰ ਵੀ ਨੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।